ਸਪੇਨ ਦੇ ਪ੍ਰਧਾਨ ਮੰਤਰੀ ਨੇ ਵੱਖਵਾਦੀ ਐਲਾਨੀ ਜੁਟਸ ਪਾਰਟੀ ਦਾ ਲਿਆ ਸਮਰਥਨ। ਐਮਐਸਪੀ ਦੇ ਮੁੱਦੇ ਤੇ ਘਿਰੀ ਪੰਜਾਬ ਸਰਕਾਰ। ਪੰਜਾਬ 'ਚ ਨਸ਼ੇ ਕਾਰਨ ਤਬਾਹ ਹੋਇਆ ਇੱਕ ਹੋਰ ਪਰਿਵਾਰ। ਸਪੇਨ ਦੇ ਪ੍ਰਧਾਨ ਮੰਤਰੀ ਸਾਂਚੇਜ਼ ਵੱਖਵਾਦੀ ਐਲਾਨੀ ਜੁਟਸ ਪਾਰਟੀ ਨਾਲ ਸਮਝੌਤਾ ਕਰਕੇ ਇੱਕ ਵਾਰ ਫਿਰ ਕਾਰਜਕਾਲ ਹਾਸਲ ਕਰ ਸਕਦੇ ਹਨ। ਸਪੇਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਨੇ 6 ਸਾਲ ਪਹਿਲਾਂ ਕੈਟੇਲੋਨੀਆ ਸੂਬੇ ਨੂੰ ਸਪੇਨ ਤੋਂ ਆਜ਼ਾਦ ਕਰਵਾਉਣ ਲਈ ਆਜ਼ਾਦੀ ਸੰਘਰਸ਼ ਵਿੱਚ ਸ਼ਾਮਿਲ ਹੋਏ ਲੋਕਾਂ ਨੂੰ ਜੇਲ੍ਹ ਤੋਂ ਰਿਹਾ ਕਰਨ ਅਤੇ ਕੈਟੇਲੋਨੀਆ ਸੂਬੇ ਦੀ ਜੁਟਸ ਪਾਰਟੀ ਨਾਲ ਸਮਝੌਤਾ ਕਰਨ ਦਾ ਫੈਸਲਾ ਕੀਤਾ ਹੈ। ਦਰਅਸਲ ਕੈਟੇਲੋਨੀਆ ਲੰਮੇ ਸਮੇਂ ਤੋਂ ਆਪਣੀ ਆਜ਼ਾਦੀ ਦੀ ਮੰਗ ਕਰ ਰਿਹਾ ਹੈ ਤੇ 6 ਸਾਲ ਪਹਿਲਾਂ ਜੁਟਸ ਪਾਰਟੀ ਵੱਲੋਂ ਆਪਣੇ ਸੂਬੇ ਦੀ ਆਜ਼ਾਦੀ ਦੀ ਮੰਗ ਕਰਦਿਆਂ ਰੈਫਰੈਂਡਮ ਕਰਵਾਇਆ ਗਿਆ ਸੀ। ਉਸ ਸਮੇਂ ਸਪੇਨ ਦੀ ਸਰਕਾਰ ਨੇ ਇਸ ਸੰਘਰਸ਼ ਨੂੰ ਦੇਸ਼ ਲਈ ਖਤਰਾ ਐਲਾਨਦਿਆਂ ਇਸ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ। ਸਰਕਾਰ ਨੇ ਜੁਟਸ ਪਾਰਟੀ ਨੂੰ ਵੱਖਵਾਦੀ ਐਲਾਨ ਦਿੱਤਾ ਤੇ ਉਸ ਸਮੇਂ ਪਾਰਟੀ ਦੇ ਆਗੂਆਂ ਨੂੰ ਕੈਦ ਕਰਕੇ ਪਾਰਟੀ ਦੇ ਲੀਡਰ ਨੂੰ ਵੀ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਹੁਣ ਸਪੇਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਨੇ ਵੱਖਵਾਦੀ ਐਲਾਨੀ ਪਾਰਟੀ ਦਾ ਸਮਰਥਨ ਲੈਣ ਅਤੇ ਉਹਨਾਂ ਦੇ ਕੈਦ ਕੀਤੇ ਆਗੂ ਰਿਹਾ ਕਰਨ ਦਾ ਫੈਸਲਾ ਕੀਤਾ ਹੈ। ਸਾਂਚੇਜ਼ ਸੋਸ਼ਲਿਸਟ ਪਾਰਟੀ PSOE ਨਾਲ ਸੰਬੰਧ ਰੱਖਦੇ ਹਨ ਅਤੇ ਜੁਲਾਈ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਸਰਕਾਰ ਬਣਾਉਣ ਲਈ ਜੁਟਸ ਦਾ ਸਮਰਥਨ ਹਾਸਲ ਕਰ ਲਿਆ ਹੈ ਕਿਉਂਕਿ ਇਹਨਾਂ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਸੀ। ਲੰਘੇ ਕੱਲ੍ਹ PSOE ਦੀ ਸੀਨੀਅਰ ਸੰਸਦ ਮੈਂਬਰ ਸੈਂਟੋਸ਼ ਕਰਡਨ ਨੇ ਕਰਲੇਜ਼ ਦੀ ਅਗਵਾਈ ਵਾਲੀ ਜੁਟਸ ਪਾਰਟੀ ਨਾਲ ਸਮਝੌਤੇ ਦੀ ਘੋਸ਼ਣਾ ਕੀਤੀ ਹੈ। ਇਸ ਦੌਰਾਨ ਬੈਲਜੀਅਮ ਵਿੱਚ ਕਰਡਨ ਨੇ ਇੱਕ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਰੈਫਰੈਂਡਮ ਨੂੰ 6 ਸਾਲ ਬੀਤ ਗਏ ਹਨ ਅਤੇ ਸੰਘਰਸ਼ ਹੁਣ ਤੱਕ ਜਾਰੀ ਹੈ। ਸਾਡਾ ਟੀਚਾ ਇੱਕ ਨਵਾਂ ਅਧਿਆਇ ਸ਼ੁਰੂ ਕਰਨਾ ਹੈ। ਇਹ ਫੈਸਲਾ ਕੈਟਲੋਨੀਆ ਨੂੰ ਸਪੇਨ ਤੋਂ ਵੱਖ ਕਰਨ ਦੀ ਕੋਸ਼ਿਸ਼ ਵਿੱਚ ਸ਼ਾਮਿਲ 1400 ਕਾਰਕੁਨਾਂ ਤੇ ਸਿਆਸਤਦਾਨਾਂ ਨੂੰ ਆਜ਼ਾਦ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਂਚੇਜ਼ ਦੇ ਰੂੜੀਵਾਦੀ ਵਿਰੋਧੀ ਉਨ੍ਹਾਂ ਦੇ ਸਾਡੇ ਨਾਲ ਸਮਰਥਨ ਦੀ ਨਿੰਦਾ ਕਰ ਰਹੇ ਹਨ। ਵਿਰੋਧੀਆਂ ਵੱਲੋਂ ਪ੍ਰਦਰਸ਼ਨ ਕੀਤੇ ਗਏ ਤੇ ਸਾਂਚੇਜ਼ ਦੇ ਇਸ ਫੈਸਲੇ ਨੂੰ ਸਿਆਸੀ ਲਾਭ ਲਈ ਕਾਨੂੰਨ ਨੂੰ ਤੋੜਨ ਦਾ ਵੀ ਦੋਸ਼ ਲਾ ਰਹੇ ਹਨ। ਦੱਸ ਦਈਏ ਕਿ ਮੁੱਖ ਵਿਰੋਧੀ ਪਾਰਟੀ ਪੀਪਲਜ਼ ਪਾਰਟੀ ਨੇ ਜੁਲਾਈ ਦੀਆਂ ਚੋਣਾਂ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਪਰ ਸਰਕਾਰ ਬਣਾਉਣ ਵਿੱਚ ਅਸਫਲ ਰਹੀ। ਪੀਪਲਜ਼ ਪਾਰਟੀ ਨੇ ਜੁਟਸ ਨੂੰ ਸਪੇਨ ਦੇ ਗੱਦਾਰ ਕਿਹਾ ਤੇ ਸਾਂਚੇਜ਼ ਦੇ ਫੈਸਲੇ ਦੀ ਸਖਤ ਆਲੋਚਨਾ ਵੀ ਕੀਤੀ। PSOE ਕੋਲ ਸਰਕਾਰ ਬਣਾਉਣ ਲਈ 27 ਨਵੰਬਰ ਤੱਕ ਦਾ ਸਮਾਂ ਹੈ। ਫਿਲਹਾਲ ਜੁਟਸ ਦੇ ਸਮਰਥਨ ਦੇ ਨਾਲ ਉਹ 350 ਸੀਟਾਂ ਹਾਸਲ ਕਰ ਚੁੱਕੇ ਹਨ। ਕਰਡਨ ਨੇ ਮੰਨਿਆ ਹੈ ਕਿ PSOE ਦੀ ਜੁਟਸ ਨਾਲ ਡੂੰਘੀ ਅਸਹਿਮਤੀ ਸੀ ਪਰ ਇੱਕ ਸਥਿਰ ਸਰਕਾਰ ਬਣਾਉਣ ਲਈ ਉਹ ਇਹ ਸਮਝੌਤਾ ਕਰਨਾ ਚਾਹੁੰਦੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਆਗੂ ਬੀਬੀ ਹਰਸਿਮਰਤ ਕੌਰ ਨੇ ਆਪ ਸਰਕਾਰ ਤੇ ਵੱਡੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਰੋਧੀ ਭਗਵੰਤ ਮਾਨ ਸਰਕਾਰ ਪਹਿਲਾਂ ਪੰਜਾਬ ਦੇ ਪਾਣੀ ਹਰਿਆਣਾ ਨੂੰ ਦੇਣ ਲਈ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਵਿਰੁੱਧ ਭੁਗਤੀ ਤੇ ਹੁਣ ਝੋਨੇ ਦੀ ਫਸਲ ਖਤਮ ਕਰਨ ਲਈ ਝੋਨੇ ਤੇ MSP ਖਤਮ ਕਰਨ ਲਈ ਕੋਰਟ ਵਿੱਚ ਦਲੀਲ ਦੇ ਕੇ ਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਰਾ ਭਰਾ ਤੇ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਅਨੇਕਾਂ ਸੰਘਰਸ਼ ਲੜ ਕੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਪਰ ਅੱਜ ਭਗਵੰਤ ਮਾਨ ਅਤੇ ਉਹਨਾਂ ਦੇ ਆਕਾ ਕੇਜਰੀਵਾਲ ਪੰਜਾਬ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਹਨ। ਆ ਕਿਸਾਨਾਂ ਦੇ ਸੁਨਹਿਰੇ ਖੇਤ ਸੋਨੇ ਵਰਗੇ ਜਿਹੜਾ ਖੇਤਾਂ ਦੇ ਨਾਲ ਕਿਸਾਨਾਂ ਦੀ ਕਬੀਲਦਾਰੀ ਚੱਲਦੀ ਹੈ ਜਿਹਦੇ ਨਾਲ ਪੰਜਾਬ ਚੱਲਦਾ ਹੈ। ਇਹਨਾਂ ਫਸਲਾਂ ਦੇ ਉੱਤੇ ਪੰਜਾਬ ਦੀ ਆਰਥਿਕ ਹਾਲਾਤ ਨਿਰਭਰ ਹੈ। ਕਿਸਾਨ ਦਾ ਘਰ ਪਰਿਵਾਰ ਇਸ ਕਿਸਾਨੀ ਦੇ ਨਾਲ ਇਸ ਫਸਲ ਦੇ ਉੱਤੇ ਚੱਲਦਾ ਹੈ। ਆ ਝੋਨਾ ਜਿਹਦੀ ਕਮਾਈ ਦੇ ਨਾਲ ਕਿਸਾਨ ਆਪਦੇ ਬੱਚੇ ਵਿਆਹੁੰਦਾ ਹੈ, ਆਪਦਾ ਘਰ ਪਾਉਂਦਾ ਹੈ, ਬਜ਼ੁਰਗਾਂ ਦੀ ਉਹਨਾਂ ਦਾ ਇਲਾਜ ਕਰਾਉਂਦਾ ਹੈ। ਸਭ ਕੁਝ ਰੋਟੀ ਪਾਣੀ ਸਭ ਇਹਨਾਂ ਫਸਲਾਂ ਦੇ ਨਾਲ ਚੱਲਦੀ ਹੈ ਜਿਹਦੇ ਉੱਤੇ MSP ਮਿਲਦਾ ਹੈ ਕੇਂਦਰ ਦੀ ਸਰਕਾਰ ਤੋਂ ਤੇ ਉਹਦੀ ਫਸਲ ਦੀ ਪੂਰੀ ਤਰ੍ਹਾਂ ਤੋਂ ਖਰੀਦ ਹੁੰਦੀ ਹੈ। ਜਿਸ MSP ਵਾਸਤੇ ਸਰਦਾਰ ਬਾਦਲ ਨੇ ਵੱਡੀ ਲੜਾਈਆਂ ਲੜੀਆਂ ਤੇ ਇਸ MSP ਦੇ ਨਾਲ ਕਿਸਾਨ ਦੀ ਖਰੀਦ ਨੂੰ ਪੱਕਾ ਬਣਾਉਣ ਵਾਸਤੇ ਪੇਂਡੂ ਸੜਕਾਂ ਕੀ, ਫੋਕਲ ਪੁਆਇੰਟ ਕੀ, ਹਰ ਕਿੱਲੇ ਵਿੱਚ ਇੱਕ ਮੋਟਰ ਦਾ ਕਨੈਕਸ਼ਨ ਕੀ, ਹਰ ਪੱਖੋਂ ਕਿਸਾਨ ਨੂੰ MSP ਮਿਲੇ ਤੇ MSP ਦੇ ਨਾਲ ਮੰਡੀਕਰਨ ਸਿਸਟਮ ਮਿਲੇ ਉਹਦੇ ਵਾਸਤੇ ਬਾਦਲ ਸਾਹਿਬ ਨੇ ਦਿਨ ਰਾਤ ਮਿਹਨਤ ਕੀਤੀ ਤੇ ਅੱਜ ਦੀ ਸਰਕਾਰ ਇਸ ਫਸਲ ਨੂੰ ਖਤਮ ਕਰਨ ਵਾਸਤੇ ਕੋਈ ਕਸਰ ਨਹੀਂ ਛੱਡ ਰਹੀ। ਪੰਜਾਬ ਦਾ ਐਡਵੋਕੇਟ ਜਨਰਲ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਕਹਿ ਕੇ ਆਇਆ ਹੈ ਕਿ ਜੇ ਇਹ ਪੋਲਿਊਸ਼ਨ ਰੋਕਣੀ ਹੈ, ਪਰਾਲੀ ਨੂੰ ਸੜਨ ਤੋਂ ਰੋਕਣਾ ਹੈ ਤੇ ਇਸ ਝੋਨੇ ਦੇ ਉੱਤੇ MSP ਸਰਕਾਰ ਖਤਮ ਕਰ ਦੇ ਕਿਉਂਕਿ ਜਦ MSP ਨਹੀਂ ਮਿਲੂਗੀ ਫਿਰ ਕਿਸਾਨ ਹੋਰ ਕੋਈ ਚੀਜ਼ ਦੀ ਬਜਾਈ ਕਰੂਗੀ। ਮਤਲਬ ਸਾਡੇ ਪੰਜਾਬ ਨੂੰ ਹਰਾ ਭਰਾ ਬਣਾਉਣ ਵਾਸਤੇ ਕਿਸਾਨਾਂ ਦਾ ਢਿੱਡ ਭਰਨ ਵਾਸਤੇ ਜਿਹੜੀ ਮਿਹਨਤ ਬਾਦਲ ਸਾਹਿਬ ਨੇ ਕੀਤੀ ਸੀ ਇਹ ਪੰਜਾਬ ਨੂੰ ਬਿਹਾਰ ਤੇ UP ਬਣਾਉਣਾ ਚਾਹੁੰਦਾ ਹੈ ਜਿੱਥੇ ਕੋਈ ਮੰਡੀਕਰਨ ਸਿਸਟਮ ਨਹੀਂ ਹੈ, ਕੋਈ MSP ਨਹੀਂ ਹੈ ਤੇ ਜਿਹੜਾ MSP 'ਚ ਝੋਨਾ ਇੱਥੇ ਵਿਕਦਾ ਉਹ 1400 ਦਾ ਵੀ ਉੱਥੇ ਨਹੀਂ ਵਿਕਦਾ ਹੈ। ਇਹ ਪੰਜਾਬ ਨੂੰ ਉਸ ਪਾਸੇ ਲਿਜਾ ਕੇ ਕੇਂਦਰ ਦਾ ਏਜੰਡਾ ਭਗਵੰਤ ਮਾਨ ਚਲਾ ਰਿਹਾ ਹੈ। 3 ਕ੍ਰਿਸ਼ੀ ਕਾਨੂੰਨਾਂ ਦੇ ਖਿਲਾਫ ਲੜਾਈ ਕਿਹਨੇ ਲੜੀ ਸੀ ਤੇ ਕਿਉਂ ਲੜੀ ਸੀ?
650 ਸਾਡੇ ਕਿਸਾਨਾਂ ਨੇ ਸ਼ਹੀਦੀ ਪਾ ਲਿੱਤੀ ਉਹ ਕਾਨੂੰਨਾਂ ਨੂੰ ਵਾਪਸ ਕਰਨ ਵਾਸਤੇ। ਉਹ ਵੀ ਕਾਨੂੰਨ ਕੀ ਸੀ? ਆਹੀ ਮੰਡੀਕਰਨ ਸਿਸਟਮ ਨੂੰ ਖਤਮ ਕਰਨ ਵਾਸਤੇ, MSP ਨੂੰ ਲਾਜ਼ਮੀ ਬਣਾਉਣ ਵਾਸਤੇ ਅੱਜ ਤਾਈਂ ਲੜਾਈ ਲੜ ਰਹੇ ਹਾਂ, ਜਿਹੜੀ ਕਮੇਟੀ ਭਾਜਪਾ ਨੇ ਅੱਜ ਤਾਈਂ ਨਹੀਂ ਕੀਤੀ। ਤੇ ਭਗਵੰਤ ਮਾਨ ਉਹਨਾਂ ਦਾ ਏਜੰਡਾ ਚਲਾ ਕੇ ਅਦਾਲਤਾਂ 'ਚ ਕਹਿ ਰਿਹਾ ਹੈ ਕਿ ਕੇਂਦਰ MSP ਦੇ ਉੱਤੇ ਖਤਮ ਕਰੇ ਤਾਂ ਕਿ ਸਾਰੇ ਕਿਸਾਨ ਝੋਨਾ ਬੀਜਣਾ ਬੰਦ ਕਰ ਦੇਣ ਤੇ ਕੋਈ ਹੋਰ ਫਸਲ ਬੀਜਣ ਲੱਗ ਜਾਣ। ਵੀਰੋ, ਮੈਂ ਤਾਂ 2022 ਦੀ ਚੋਣਾਂ ਤੋਂ ਸਾਰਿਆਂ ਨੂੰ ਜਗਾਉਂਦੀ ਫਿਰਦੀ ਸੀ, ਮੇਰੀ ਕੱਢ ਲਓ ਮੇਰੀ ਸਪੀਚਾਂ ਕਿ ਜਾਗ ਜਾਓ। ਇਹ ਭਗਵੰਤ ਮਾਨ ਨੇ ਪੰਜਾਬ ਦਾ ਨਾਸ ਕਰ ਦੇਣਾ, ਇਸ ਆਮ ਆਦਮੀ ਪਾਰਟੀ ਨੇ। ਇਹ ਕੇਜਰੀਵਾਲ ਤੇ ਕੇਂਦਰ ਦੇ ਇਸ਼ਾਰੇ 'ਚ ਹਰ ਪੱਖੋਂ ਪੰਜਾਬ ਦਾ ਹੱਕ ਕਮਜ਼ੋਰ ਕਰ। ਸਾਡੀ ਰਾਜਧਾਨੀ ਵਿੱਚ ਜਦ ਹਰਿਆਣੇ ਨੇ ਥਾਂ ਮੰਗੀ, ਚੱਕ ਕੇ ਉਹਦੇ ਵਿਰੋਧ ਨਹੀਂ ਬੋਲਿਆ। ਜਦ ਸਾਡੇ ਪੰਜਾਬ ਦੇ MP ਸਾਡਾ ਪਾਣੀ ਖੋਣ ਦੀ ਗੱਲ ਕਰਦੇ, ਉਹਦੇ ਖਿਲਾਫ ਖੰਡਨ ਤੱਕ ਨਹੀਂ ਕਰਦਾ। ਕੱਢਣਾ ਤਾਂ ਉਹਨਾਂ ਨੂੰ ਕੀ ਹੈਗਾ। ਸਾਡੇ ਪਾਣੀਆਂ ਦਾ ਕੇਸ ਜਿਹੜਾ ਇੰਨੇ ਸਾਲਾਂ ਤੋਂ ਅਸੀਂ ਲੜੀ ਜਾ ਰਹੇ, ਉਹਨੂੰ ਕਮਜ਼ੋਰ ਅਦਾਲਤ 'ਚ ਕਰਤਾ ਤੇ ਹੁਣ MSP ਖਤਮ ਕਰਨ ਵਾਸਤੇ ਝੋਨੇ ਦੇ ਉੱਤੇ ਆ ਵੀ ਅਦਾਲਤ 'ਚ ਸੂਬੇ ਦੀ ਸਰਕਾਰ ਨੇ ਉੱਥੇ ਐਫੀਡੇਵਿਟ ਉੱਤੇ ਗੱਲ ਕਰ ਦਿੱਤੀ ਹੈਗੀ। ਜਾਗ ਜਾਓ। ਇਸ ਸਰਕਾਰ ਨੂੰ ਜਿੰਨੀ ਛੇਤੀ ਰਵਾਨਾ ਕਰੋਗੇ, ਨਹੀਂ ਤਾਂ ਪੰਜਾਬ 'ਚ ਕੁਝ ਬਚਣਾ ਨਹੀਂ। ਅੱਜ MSP ਖਤਮ ਹੋਊਗੀ, ਕੱਲ ਤੁਹਾਡੀ ਆਮਦਨ ਵਿੱਚ ਘਾਟਾ ਪਊਗਾ। ਪੰਜਾਬ ਦੀ ਆਰਥਿਕ 50,000 ਕਰੋੜ ਦਾ ਕਰਜ਼ਾ ਚੜਾ ਦਿੱਤਾ ਹੈ ਤੇ ਜਦ ਫਸਲ ਵੀ ਨਹੀਂ ਹੋਗੀ, ਆਮਦਨ ਹੀ ਨਹੀਂ ਹੋਗੀ, ਫਿਰ ਪੰਜਾਬ ਕੀ ਰਹਿਣਾ ਹੈ? ਇਹ ਕੇਂਦਰ ਦਾ ਏਜੰਡਾ ਇਹ ਭਗਵੰਤ ਮਾਨ ਬੇਈਮਾਨ ਪੂਰਾ ਕਰਨ 'ਚ ਲੱਗਿਆ ਹੈ। ਮੈਂ ਪੰਜਾਬੀਆਂ ਨੂੰ ਕਹਿੰਦੀ ਹਾਂ, ਜਿੱਥੇ ਤੁਹਾਨੂੰ ਆਮ ਆਦਮੀ ਦਾ ਕੋਈ ਵੀ ਦੱਸਦਾ ਹੈ, ਜੇ ਉਹਨਾਂ ਨੂੰ ਘੇਰ ਕੇ ਸਵਾਲ ਨਹੀਂ ਕੀਤੇ, ਜਵਾਬ ਨਹੀਂ ਲਿੱਤੇ, ਜੇ ਇਹਨਾਂ ਨੂੰ ਵੋਟ ਦੀ ਚੋਟ ਮਾਰ ਕੇ ਇਹਨਾਂ ਨੂੰ ਜਗਾਇਆ ਨਹੀਂ, ਤੇ ਪੰਜਾਬ 'ਚ ਇਹਨਾਂ ਨੇ ਕੱਖ ਰਹਿਣ ਨਹੀਂ ਦੇਣਾ। ਨਸ਼ੇ 'ਚ ਫਸੇ ਪੰਜਾਬ ਦੇ ਇੱਕ ਨੌਜਵਾਨ ਨੇ ਰੂਹ ਕੰਬਾਊ ਘਟਨਾ ਨੂੰ ਅੰਜਾਮ ਦਿੱਤਾ ਹੈ। ਪਿੰਡ ਪੰਧੇਰ ਕਲਾਂ ਵਿੱਚ ਪ੍ਰਿਤਪਾਲ ਸਿੰਘ ਉਰਫ ਪੀਤੂ ਨੇ ਆਪਣੇ ਪਿਓ ਗੁਰਮੀਤ ਸਿੰਘ ਤੇ ਆਪਣੀ ਮਾਤਾ ਕੁਲਵਿੰਦਰ ਕੌਰ ਦੀ ਲੋਹੇ ਦੀ ਰੋਡ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਪਿੰਡ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਜਾਗੋ ਕੱਢੀ ਜਾ ਰਹੀ ਸੀ। ਇਸ ਦੌਰਾਨ ਪ੍ਰਿਤਪਾਲ ਸਿੰਘ ਹੋਰਨਾਂ ਲੋਕਾਂ ਨਾਲ ਬਹਿ ਕੇ ਸ਼ਰਾਬ ਪੀ ਰਿਹਾ ਸੀ। ਰਾਤ ਹੋਣ ਕਾਰਨ ਉਸ ਦੇ ਪਿਤਾ ਨੇ ਕਈ ਵਾਰ ਉਸ ਨੂੰ ਘਰ ਆਉਣ ਲਈ ਕਿਹਾ, ਪਰ ਮੁਲਜ਼ਮ ਪ੍ਰਿਤਪਾਲ ਨੂੰ ਇਸ ਤੇ ਗੁੱਸਾ ਆਇਆ। ਜਦੋਂ ਪ੍ਰਿਤਪਾਲ ਨਸ਼ੇ ਦੀ ਹਾਲਤ ਵਿੱਚ ਘਰ ਆਇਆ ਤਾਂ ਪਹਿਲਾਂ ਉਸਨੇ ਆਪਣੀ ਮਾਤਾ ਕੁਲਵਿੰਦਰ ਕੌਰ ਦੇ ਲੋਹੇ ਦੀ ਰੋਡ ਮਾਰੀ। ਇਸ ਮਗਰੋਂ ਉਸਨੇ ਆਪਣੇ ਪਿਤਾ ਗੁਰਮੀਤ ਸਿੰਘ ਤੇ ਵੀ ਰੋਡ ਨਾਲ ਹਮਲਾ ਕਰ ਦਿੱਤਾ। ਰੋਡ ਵੱਜਣ ਕਾਰਨ ਕੁਲਵਿੰਦਰ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਗੁਰਮੀਤ ਸਿੰਘ ਨੇ ਹਸਪਤਾਲ ਵਿੱਚ ਹੀ ਦਮ ਤੋੜ ਦਿੱਤੇ। ਘਟਨਾ ਦੀ ਸੂਚਨਾ ਮਿਲਣ ਤੇ ਮਜੀਠਾ ਪੁਲਿਸ ਘਟਨਾ ਸਥਾਨ ਤੇ ਪਹੁੰਚੀ। ਪੁਲਿਸ ਨੇ ਮੌਕੇ ਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਮੁਲਜ਼ਮ ਪ੍ਰਿਤਪਾਲ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕਿਸਾਨਾਂ ਦੇ ਸਮਰਥਨ ਵਿੱਚ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇੱਕ ਵਾਰ ਫਿਰ ਕਠਪੁਤਲੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬੀਆਂ ਤੇ ਖਾਸ ਕਰਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਪਹਿਲਾਂ SYL ਦੇ ਮੁੱਦੇ ਤੇ ਪੰਜਾਬ ਦੇ ਲੋਕਾਂ ਨੂੰ ਨਾਰਾਜ਼ ਕੀਤਾ ਤੇ ਹੁਣ MSP ਦੇ ਮੁੱਦੇ ਤੇ ਪੰਜਾਬ ਦੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ। ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਕੱਲ ਫਿਰ ਤੋਂ ਸੁਪਰੀਮ ਕੋਰਟ ਪੰਜਾਬ ਦੇ ਕਿਸਾਨਾਂ ਦੇ ਪਿੱਠ ਤੇ ਛੁਰਾ ਮਾਰਿਆ। ਪਹਿਲੇ 20-25 ਦਿਨ ਪਹਿਲੇ ਜਦੋਂ SYL ਨਹਿਰ ਦਾ ਕੇਸ ਸੁਪਰੀਮ ਕੋਰਟ ਗਿਆ ਤੇ ਪੰਜਾਬ ਸਰਕਾਰ ਨੇ ਕੇਜਰੀਵਾਲ ਤੇ ਕਹਿਣ ਤੇ, ਕਿਉਂਕਿ ਕੇਜਰੀਵਾਲ ਚਾਹੁੰਦਾ ਕਿ ਪੰਜਾਬ ਦਾ ਪਾਣੀ ਹਰਿਆਣੇ ਜਾਏ ਤੇ ਦਿੱਲੀ ਆਏ, ਕੇਜਰੀਵਾਲ ਤੇ ਕਹਿਣ ਤੇ ਇਹਨੇ ਸਟੈਂਡ ਲੈ ਲਿਆ ਭਗਵੰਤ ਮਾਨ ਨੇ ਕਿ ਪੰਜਾਬ ਦਾ ਪਾਣੀ ਅਸੀਂ ਦੇਣ ਨੂੰ ਤਿਆਰ ਹਾਂ, ਨਹਿਰ ਬਣਾਉਣ ਨੂੰ ਤਿਆਰ ਹਾਂ, ਪਰ ਓਪੋਜੀਸ਼ਨ ਪਾਰਟੀਆਂ ਨਹੀਂ ਮੰਨਦੀਆਂ। ਕਿ ਸੁਪਰੀਮ ਕੋਰਟ ਨੂੰ ਕਹਿ ਰਿਹਾ ਸੀ ਕਿ ਤੁਸੀਂ ਕੋਈ ਫੌਜ ਭੇਜੋ ਜਾਂ ਕੁਝ ਕਰੋ ਤਾਂ ਹੀ ਪਾਣੀ ਅਸੀਂ ਆਪਾਂ ਨਹਿਰ ਕੱਢ ਸਕਾਂਗੇ। ਅੱਜ ਦੂਜਾ ਵਾਰ ਕਰਤਾ ਨੇ ਸੁਪਰੀਮ ਕੋਰਟ। ਹੁਣ ਕਿਉਂਕਿ ਧੂੰਆਂ ਕਹਿੰਦਾ ਕਿ ਧੂੰਆਂ ਦਿੱਲੀ ਜਾਂਦਾ, ਕੇਜਰੀਵਾਲ ਨੇ ਇਹਨੂੰ ਖਿੱਚਿਆ, ਭਾਵੇਂ ਧੂੰਆਂ ਉੱਥੋਂ ਦੀ ਇੰਡਸਟਰੀ ਕਰਕੇ ਹੈ, ਕਿਉਂਕਿ ਜਦੋਂ ਮੌਸਮ ਬਣਦਾ ਹਵਾ ਦਾ ਡਾਇਰੈਕਸ਼ਨ ਚੇਂਜ ਹੁੰਦੀ ਹੈ ਤੇ ਉਹ ਚਾਰੋਂ ਤਰਫ ਦਿੱਲੀ ਦੇ ਇੰਡਸਟਰੀਅਲ ਏਰੀਆ, ਇੰਡਸਟਰੀ ਬਹੁਤ ਵੱਡੇ ਪੱਧਰ ਤੇ ਹੈ, ਉੱਥੇ ਦਾ ਪੋਲੂਸ਼ਨ ਕੰਟਰੋਲ ਕਰਦੇ ਨਹੀਂ। ਸਾਰਾ ਬਲੇਮ ਪੰਜਾਬ ਨੂੰ ਆਉਂਦੇ ਆ, ਪਰ ਕਿਉਂਕਿ ਕੇਜਰੀਵਾਲ ਦਾ ਪ੍ਰੈਸ਼ਰ ਹੈ। ਸੁਪਰੀਮ ਕੋਰਟ ਦੇਖ ਲਓ। ਮੈਂ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ, ਦੇਖੋ ਕਿਹੋ ਜਿਹਾ ਗੱਦਾਰ ਮੁੱਖ ਮੰਤਰੀ ਕੌਮ ਦਾ, ਪੰਜਾਬ ਦਾ, ਕਿਸਾਨੀ ਦੇ ਪਿੱਠ ਤੇ ਛੁਰਾ ਮਾਰਨ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਾਂ ਬਦਲਾਅ ਦੇ ਨਾਂ ਤੇ ਵੋਟਾਂ ਪਾ ਕੇ ਉਹਨੂੰ ਸਰਕਾਰ ਬਣਾਈ। ਜਿਹੜਾ ਸੁਪਰੀਮ ਕੋਰਟ ਜਾ ਕੇ ਕਹਿੰਦਾ, ਉਹਨਾਂ ਦਾ ਜਿਹੜਾ ਸਟੈਂਡ ਹੈ ਕਿ ਹੋਰ ਸੁਪਰੀਮ ਕੋਰਟ ਡਾਇਰੈਕਸ਼ਨ ਦੇ ਸੈਂਟਰ ਨੂੰ ਕਿ ਹੋਰ ਕੋਈ ਫਸਲ ਨੂੰ MSP ਦੇ ਦੇ, ਝੋਨੇ ਤੇ MSP ਬੰਦ ਕਰੋ। ਨਲਾਇਕੀ, ਵੱਡੀ ਨਲਾਇਕੀ ਹੈ ਕਿ ਜਿਹੜਾ ਛੋਟਾ ਵਕੀਲ ਹੈ, ਮੁੱਖ ਮੰਤਰੀ ਇੱਕ ਵਕੀਲ ਹੁੰਦਾ ਸੂਬੇ ਦਾ, ਜੇ ਵਕੀਲ ਹੀ ਰਲ ਜੇ ਦੂਜੇ ਨਾਲ, ਵਿਰੋਧੀਆਂ ਨਾਲ, ਤੇ ਕੇਸ ਤਾਂ ਹਾਰਨਾ ਹੀ ਹੈ। ਇੱਥੇ ਆਪਣਾ ਮੁੱਖ ਮੰਤਰੀ ਰਲ ਗਿਆ ਕੇਜਰੀਵਾਲ ਨਾਲ। ਸਹੀ ਮੈਨੇ ਤੇ ਕੇਜਰੀਵਾਲ ਮੁੱਖ ਮੰਤਰੀ ਹੈ ਤੇ ਕੇਜਰੀਵਾਲ ਜੋ ਕਹਿੰਦਾ ਹੈ
ਉਹਦੇ ਕਰਕੇ ਉਹ ਕਰਦੇ ਆ ਤੇ ਹਾਲਾਤ ਆ ਬਣ ਗਈ ਹੈ ਕਿ ਬਾਰ-ਬਾਰ ਆਪਣੇ ਪੰਜਾਬ ਦੀ ਜਿਹੜੀ ਲੜਾਈ ਹੈ ਆਪਾਂ ਹਾਰ ਰਹੇ ਹਾਂ ਕਿਉਂਕਿ ਇੱਕ ਆਪਣਾ ਰਲਿਆ ਹੋਇਆ ਮੁੱਖ ਮੰਤਰੀ ਕੇਜਰੀਵਾਲ ਤੇ ਹੁਕਮ ਤੇ ਚੱਲ ਰਿਹਾ ਹੈ, ਜਿਹਦਾ ਕੇਜਰੀਵਾਲ ਦਾ ਨਿਸ਼ਾਨਾ ਹੈ ਕਿ ਪੰਜਾਬ ਦੀਆਂ ਚੀਜ਼ਾਂ ਮੈਂ ਖੋਹ ਕੇ ਉੱਥੇ ਦਿੱਲੀ ਲੈ ਕੇ ਜਾਵਾਂ। ਦੇਸ਼ ਦੇ ਆਵਾਸ ਪ੍ਰਬੰਧ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਯੂਕੇ ਸਰਕਾਰ ਨਵੀਆਂ ਯੋਜਨਾਵਾਂ ਤਿਆਰ ਕਰ ਰਹੀ ਹੈ। ਇਸ ਲਈ ਯੂਕੇ ਸਰਕਾਰ ਭਾਰਤ ਨੂੰ ਸੁਰੱਖਿਅਤ ਦੇਸ਼ਾਂ ਦੀ ਵਿਆਪਕ ਸੂਚੀ ਵਿੱਚ ਸ਼ਾਮਿਲ ਕਰਨ ਲਈ ਇੱਕ ਯੋਜਨਾ ਤੇ ਵਿਚਾਰ ਕਰ ਰਹੀ ਹੈ। ਇਸ ਯੋਜਨਾ ਦੇ ਅਮਲੀ ਰੂਪ ਲੈਣ ਨਾਲ ਬਰਤਾਨੀਆ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਭਾਰਤੀਆਂ ਨੂੰ ਵਾਪਸ ਭੇਜਣ ਦਾ ਅਮਲ ਤੇਜ਼ ਹੋਵੇਗਾ ਤੇ ਅਜਿਹੇ ਵਿਅਕਤੀਆਂ ਦੇ ਬ੍ਰਿਟੇਨ ਵਿੱਚ ਸ਼ਰਨ ਲੈਣ ਦੀ ਸੰਭਾਵਨਾ ਵੀ ਖਤਮ ਹੋ ਜਾਵੇਗੀ। ਹਾਊਸ ਆਫ ਕਾਮਨਸ ਵਿੱਚ ਬੁੱਧਵਾਰ ਨੂੰ ਰੱਖੇ ਕਾਨੂੰਨ ਦੇ ਇਸ ਮਸੌਦੇ ਵਿੱਚ ਭਾਰਤ ਤੇ ਜਾਰਜੀਆ ਜਿਹੇ ਮੁਲਕਾਂ ਨੂੰ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਦੀ ਤਜਵੀਜ਼ ਹੈ। ਯੂਕੇ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਸ ਪੇਸ਼ਕਦਮੀ ਦਾ ਮੁੱਖ ਮੰਤਵ ਦੇਸ਼ ਦੇ ਆਵਾਸ ਪ੍ਰਬੰਧ ਨੂੰ ਮਜ਼ਬੂਤ ਕਰਨਾ ਹੈ। ਬਰਤਾਨੀਆ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਕਿਹਾ ਕਿ ਸਾਨੂੰ ਲੋਕਾਂ ਨੂੰ ਮੌਲਿਕ ਰੂਪ ਵਿੱਚ ਸੁਰੱਖਿਅਤ ਮੁਲਕਾਂ ਤੋਂ ਯੂਕੇ ਲਈ ਖਤਰਨਾਕ ਤੇ ਗੈਰ ਕਾਨੂੰਨੀ ਯਾਤਰਾ ਕਰਨ ਤੋਂ ਰੋਕਣਾ ਪਵੇਗਾ। ਬ੍ਰੇਵਰਮੈਨ ਨੇ ਕਿਹਾ ਕਿ ਇਸ ਲਿਸਟ ਦਾ ਘੇਰਾ ਵਧਾਉਣ ਨਾਲ ਅਸੀਂ ਉਹਨਾਂ ਲੋਕਾਂ ਨੂੰ ਇੱਥੋਂ ਤੇਜ਼ੀ ਨਾਲ ਹਟਾ ਸਕਾਂਗੇ ਜਿਨ੍ਹਾਂ ਨੂੰ ਇੱਥੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਪੰਜਾਬ ਦੇ ਬਠਿੰਡਾ ਵਿੱਚ ਸਵੇਰੇ ਕੁਝ ਅਣਪਛਾਤੇ ਸੈਰ ਕਰਨ ਜਾ ਰਹੀ ਔਰਤ ਦੇ ਕੰਨਾਂ ਦੀਆਂ ਵਾਲੀਆਂ ਝਪਟ ਕੇ ਲੈ ਗਏ। ਕੁਝ ਹੀ ਘੰਟਿਆਂ ਵਿੱਚ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ। ਵੀਡੀਓ ਵਾਇਰਲ ਹੁੰਦੇ ਹੀ ਵਿਰੋਧੀ ਪਾਰਟੀ ਦੇ ਨੇਤਾਵਾਂ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕਾਂਗਰਸ ਦੇ ਪ੍ਰਤਾਪ ਬਾਜਵਾ ਨੇ ਇਸ ਘਟਨਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ। ਉਹਨਾਂ ਪੰਜਾਬ ਦੀ ਵਿਗੜੀ ਅਮਨ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਤੇ ਭਗਵੰਤ ਮਾਨ ਨੂੰ ਕੇਜਰੀਵਾਲ ਦੀ ਰੈਲੀਆਂ 'ਚ ਘੁੰਮਣ ਦੀ ਬਜਾਏ ਪੰਜਾਬ ਵੱਲ ਧਿਆਨ ਦੇਣ ਦੀ ਨਸੀਹਤ ਵੀ ਦਿੱਤੀ ਹੈ। ਰਿਐਲਿਟੀ ਸ਼ੋਅ ਬਿਗ ਬ੍ਰਦਰ ਦੇ 25ਵੇਂ ਸੀਜ਼ਨ ਨੂੰ ਆਪਣਾ ਜੇਤੂ ਮਿਲ ਗਿਆ ਹੈ। ਇਸ ਸ਼ੋਅ ਦਾ ਖਿਤਾਬ ਜਗਤੇਸ਼ਵਰ ਸਿੰਘ ਬੈਂਸ ਨੇ ਜਿੱਤਿਆ ਹੈ। ਸ਼ੋਅ ਦੇ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਕੋਈ ਸਿੱਖ ਪ੍ਰਤੀਯੋਗੀ ਬਿਗ ਬ੍ਰਦਰ ਦਾ ਵਿਜੇਤਾ ਬਣਿਆ ਹੈ। ਬਿਗ ਬ੍ਰਦਰ ਦੇ ਘਰ 100 ਦਿਨ ਰਹਿ ਕੇ ਬੈਂਸ ਨੇ ਹਰ ਮੁਸ਼ਕਲ ਦਾ ਸਾਹਮਣਾ ਕੀਤਾ ਤੇ ਉਹਨਾਂ ਦਾ ਸਬਰ ਕੰਮ ਆਇਆ। ਉਹਨਾਂ ਨੂੰ ਟਰੋਫੀ ਦੇ ਨਾਲ 6 ਕਰੋੜ ਰੁਪਏ ਤੋਂ ਵੱਧ ਦਾ ਇਨਾਮ ਮਿਲਿਆ ਹੈ। ਉਹ ਫਾਈਨਲ ਰਾਊਂਡ ਵਿੱਚ ਮੈਟ ਕਲੋਡਸ ਨੂੰ ਹਰਾ ਕੇ 5-2 ਵੋਟਾਂ ਨਾਲ ਜੇਤੂ ਬਣੇ। ਬੈਂਸ ਦੇ ਜੇਤੂ ਹੁੰਦਿਆਂ ਹੀ ਸਿੱਖ ਕੌਮ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਸਮੇਂ ਹਰ ਕੋਈ ਉਹਨਾਂ ਨੂੰ ਜਿੱਤ ਲਈ ਵਧਾਈ ਦੇ ਰਿਹਾ ਹੈ। ਇੱਕ ਰਿਪੋਰਟਰ ਨਾਲ ਗੱਲਬਾਤ ਦੌਰਾਨ ਬੈਂਸ ਨੇ ਕਿਹਾ ਕਿ ਮੈਂ ਹਮੇਸ਼ਾ ਇਮਾਨਦਾਰੀ ਨਾਲ ਖੇਡ ਕੇ ਇਸ ਖੇਡ ਨੂੰ ਜਿੱਤਣਾ ਚਾਹੁੰਦਾ ਸੀ। ਮੈਂ ਹਮੇਸ਼ਾ ਉਹੀ ਕੀਤਾ ਜੋ ਮੇਰੇ ਦਿਲ ਨੇ ਕਿਹਾ। ਮੈਂ ਬਹੁਤ ਖੁਸ਼ ਹਾਂ। ਮੈਂ ਬਚਪਨ ਤੋਂ ਹੀ ਬਿਗ ਬ੍ਰਦਰ ਦਾ ਪ੍ਰਸ਼ੰਸਕ ਰਿਹਾ ਹਾਂ। ਸ਼ੋਅ 'ਚ ਜਾਣ ਦੀ ਮੇਰੀ ਵੱਡੀ ਇੱਛਾ ਸੀ ਜੋ ਹੁਣ ਪੂਰੀ ਹੋ ਗਈ ਹੈ। ਜਗਤੇਸ਼ਵਰ ਸਿੰਘ ਬੈਂਸ ਬਿਗ ਬ੍ਰਦਰ ਵਿੱਚ ਸ਼ਾਮਿਲ ਹੋਣ ਵਾਲੇ ਪਹਿਲੇ ਸਿੱਖ ਹਨ। ਸ਼ੋਅ ਵਿੱਚ ਅਮਰੀਕੀ ਟਰੱਕ ਕਾਰੋਬਾਰੀ ਜਗਤੇਸ਼ਵਰ ਸਿੰਘ ਬੈਂਸ ਤੋਂ ਇਲਾਵਾ ਕਈ ਕਲਾਕਾਰ ਸ਼ਾਮਿਲ ਸਨ। ਇਹ ਅਮਰੀਕੀ ਰਿਐਲਿਟੀ ਸ਼ੋਅ ਇਸੇ ਨਾਂ ਦੇ ਅਸਲ ਡੱਚ ਰਿਐਲਿਟੀ ਸ਼ੋਅ ਤੇ ਆਧਾਰਿਤ ਹੈ ਜਿਸ ਨੂੰ ਨਿਰਮਾਤਾ ਜੌਨ ਡੀ ਮੋਲ ਵੱਲੋਂ 1997 ਨੂੰ ਬਣਾਇਆ ਗਿਆ ਸੀ। ਲੜੀਦਾ ਰਾਮ ਜਾਰਜ ਓਰੇਵਲ ਦੇ 1949 ਦੇ ਨਾਵਲ 1984 ਵਿੱਚ ਇੱਕ ਪਾਤਰ ਤੋਂ ਪ੍ਰੇਰਿਤ ਹੈ। ਅਮਰੀਕੀ ਸ਼ੋਅ 5 ਜੁਲਾਈ 2000 ਨੂੰ CBS ਤੇ ਸ਼ੁਰੂ ਕੀਤਾ ਗਿਆ ਸੀ। ਭਾਰਤੀ ਟੀਵੀ ਸ਼ੋਅ ਬਿਗ ਬੌਸ ਵੀ ਇਸੇ ਸ਼ੋਅ ਤੇ ਆਧਾਰਿਤ ਹੈ। MSP ਦੇ ਮੁੱਦੇ ਤੇ ਪੰਜਾਬ BJP ਪ੍ਰਧਾਨ ਸੁਨੀਲ ਜਾਖੜ ਨੇ ਵੀ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਹਨਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਤੇ ਕੇਜਰੀਵਾਲ ਨੇ ਕਿਸਾਨਾਂ ਨਾਲ ਵੱਡੇ ਵਾਅਦੇ ਕੀਤੇ ਸਨ ਤੇ ਹੁਣ ਸਰਕਾਰ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਹੱਕ ਦੇਣ ਲਈ ਵੀ ਤਿਆਰ ਨਹੀਂ ਹੈ। ਆਈ ਜਿਹੜੀ ਸਟੇਟਮੈਂਟ ਹੈ ਜਿਹੜੀ ਪਿਛਲੇ ਸਾਲ ਇਹਨੇ ਕਿਹਾ ਸੀ ਕਿ ਮੈਂ ਸਾਰੀ MSP ਤੇ ਸਰਕਾਰ ਕੋਲ ਪੈਸੇ ਦੀ ਕੋਈ ਘਾਟ ਨਹੀਂ ਕਿ ਅਗਲੇ ਸਾਲ ਅਸੀਂ ਸਮੱਸਿਆ ਜੜੋਂ ਕੱਢ ਦੇਂਗੇ ਕਿਉਂਕਿ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਪੰਜਾਬ 'ਚ ਸਾਡੀ ਸਰਕਾਰ ਬਣਾ ਦਿਓ ਉਹਦੇ ਬਾਅਦ ਆ ਧੂਏ ਵਾਲੀ ਸਮੱਸਿਆ ਮੈਂ ਖਤਮ ਕਰ ਦੂੰਗਾ, ਕੋਈ ਇਹਨੂੰ ਜੜੋਂ ਕੱਢ ਦੂੰਗਾ, ਕੋਈ ਸਮੱਸਿਆ ਨਹੀਂ ਹੋਣੀ। ਹੁਣ ਇੱਕ ਤਾਂ ਜਾ ਕੇ ਜਿੱਥੇ AG ਸਾਹਿਬ ਨੇ ਸੁਪਰੀਮ ਕੋਰਟ ਦੇ ਅੰਦਰ ਆ ਤਾਂ ਮੰਨ ਲਿਆ ਵੀ ਵੀ ਆਰ ਦਾ ਕਲਪ੍ਰਿਟਸ ਵੇਅਰ ਉਸੇ ਦਿਨ ਜਦੋਂ ਬੋਲ ਰਹੇ ਆ ਉਸ ਦਿਨ ਇੱਕ ਬਹੁਤ ਵੱਡੇ ਨੈਸ਼ਨਲ ਦਿੱਲੀ ਦੇ ਅੰਦਰ ਸਾਡੇ ਜਿਹੜੇ ਹੈ ਸੈਂਟਰ ਫਾਰ এনवायरमेंट ਐਂਡ ਸਾਇੰਸ ਰਿਸਰਚ ਦੇ ਜਿਹੜੇ ਹੈ ਡਾਇਰੈਕਟਰ ਉਹਨਾਂ ਦਾ ਆਇਆ ਸੀ ਵੀ ਦਿਸ ਇਜ਼ ਓਨਲੀ ਹੈ the basic problem lies in ਉੱਥੇ ਜਿਹੜਾ ਬੇਸ ਲੈਵਲ ਹੈ this ਪਾਰਟੀਕਲ ਦਾ 2.5 ਜਿਹੜਾ ppm ਪਾਰਟੀਕਲ ਹੈ ਉਹ ਆਲਰੇਡੀ ਵੈਰੀ ਹਾਈ। ਥੋੜਾ ਜਿਹਾ ਇੱਥੋਂ ਮਾੜੀ ਜਿਹੀ ਕੋਈ ਧੂਆਂ ਦਾ ਨਾਲ ਵੱਜ ਜਾਂਦਾ ਹੈ ਬਟ ਹੀ ਐਗਰੀਡ ਵੀ ਜੇ ਸਾਨੂੰ ਆ ਦੇ ਦਿਓ ਅਸੀਂ ਖਤਮ ਕਰ ਦਿਆਂਗੇ। ਦੈਟਸ ਅਗੇਨ ਨਾਟ ਦ ਇਸ਼ੂ। ਸਰਕਾਰ ਦਾ ਇੱਕ ਪ੍ਰੋਸੈਸ ਹੁੰਦਾ ਚੱਲਣ ਦਾ ਐਡਮਿਨਿਸਟ੍ਰੇਸ਼ਨ ਦਾ ਬਟ ਆਹ ਸਰਕਾਰ ਬਿਨਾਂ ਹੀ ਜਦ ਕਦੇ ਸਾਰਾ ਬਦਲਾਵ ਲੈ ਕੇ ਆਵਾਂਗੇ ਸਾਰੀ ਰਵਾਇਤਾਂ ਸਾਰੀਆਂ ਤੋੜਦੀਆਂ ਨੇ। ਅੱਜ ਸੁਪਰੀਮ ਕੋਰਟ 'ਚ ਫੇਰ ਜਾ ਕੇ ਸਰਕਾਰ ਨੂੰ ਦੁਬਾਰਾ ਐਫੀਡੇਵਿਟ ਦਿੱਤਾ ਹੈ। ਉਹ ਕਹਿੰਦੇ ਅਸੀਂ ਨਹੀਂ ਕਿਹਾ ਸੀ ਵੀ MSP ਖਤਮ ਕਰ ਦਿਓ, ਅਸੀਂ ਨਹੀਂ ਕਿਹਾ ਸੀ ਕਿਉਂਕਿ ਇਹਨਾਂ ਦੀ ਨੀਅਤ 'ਚ ਖੋਟ ਹੈ। ਇਹਨਾਂ ਦੀ ਨੀਅਤ 'ਚ ਖੋਟ ਹੈ। ਪਰ ਜਿੱਥੇ ਤਾਈਂ ਬਾਜਰੇ ਨੂੰ ਅਗਰ ਸਬਸਟੀਟਿਊਟ ਬਾਜਰੇ ਦੇ ਰਾਹੀਂ ਬਦਲ ਕਰਨਾ ਚਾਹੁੰਦੇ ਹੈ, ਝੋਨੇ ਨੂੰ ਖਤਮ ਕਰਨਾ ਚਾਹੁੰਦੇ ਹੈ, ਮੈਂ ਭਗਵੰਤ ਮਾਨ ਜੀ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ, ਭਗਵੰਤ ਮਾਨ ਜੀ
ਦੇਸ਼ ਦੀ ਸੇਵਾ ਕਿਸਾਨਾਂ ਨੇ ਬਹੁਤ ਕਰਤੀ। ਪੰਜਾਬੀਆਂ ਨੇ ਦੇਸ਼ ਦੀ ਰੱਖਿਆ ਵਾਸਤੇ ਸਦਾ ਤੋਂ, ਚਾਹੇ ਮੁਗਲ ਸੀਗੇ, ਚਾਹੇ ਅੰਗਰੇਜ਼ ਸੀਗੇ, ਚਾਹੇ ਇੱਥੋਂ ਅਫਗਾਨ ਆਏ, ਜਿਹੜੇ ਵੀ ਆਏ, ਤੁਰਕ ਆਏ, ਸਾਰਿਆਂ ਨਾਲ ਅਸੀਂ ਕੁਰਬਾਨੀਆਂ ਦਿੱਤੀਆਂ। ਉਹਦੇ ਬਾਅਦ ਦੇਸ਼ ਦਾ ਢਿੱਡ ਭਰਿਆ ਹੈ। ਹੁਣ ਸਮਾਜ ਸੇਵਾ ਤਾਂ ਬਹੁਤ ਕਰ ਲਈ, ਦੇਸ਼ ਸੇਵਾ ਬਹੁਤ ਕਰ ਲਈ ਕਿਸਾਨ ਨੇ ਆਪਣੇ ਜਵਾਕ ਵੀ ਪਾਲ ਲਏ। ਕਿਸਾਨੀ ਕੋਈ NGO ਨਹੀਂ ਹੈ ਸਾਹਿਬ, ਇਟ ਇਜ਼ ਨਾਟ ਐ ਸਮਾਜ ਸੇਵੀ ਸੰਸਥਾ। ਉਹਨੇ ਆਪਣੇ ਬੱਚੇ ਪੜ੍ਹਾਣੇ ਵੀ ਹੈ, ਆਪਣੇ ਪੈਰਾਂ ਤੇ ਖੜੇ ਵੀ ਕਰਨੇ ਹੈ, ਬੱਚਿਆਂ ਦੀ ਸ਼ਾਦੀਆਂ ਵੀ ਕਰਨੀ ਹੈ, ਆਪਣੇ ਛੱਤ ਵੀ ਪਾਣੀ ਹੈ। ਬੇਸਿਕ ਸਵਾਲ ਜਿਹੜਾ ਹੈ, ਜਿਹਨੂੰ MSP ਦੇ ਵਿੱਚ ਤੇ ਇਹਨਾਂ ਦੇ ਵਿੱਚ ਰੋਲਦੇ ਫਿਰਦੇ ਹੋ, MSP ਕੋਈ ਮੰਤਰ ਨਹੀਂ ਹੈ ਸਾਹਿਬ। MSP ਬਾਜਰੇ ਤੇ ਹੈਗੀ, ਜਿਹੜੇ ਮੈਂ ਕੱਲ ਇਹਨਾਂ ਨੂੰ ਬੇਨਤੀ ਕਰਕੇ ਦਿਖਾਤੀ ਵੀ ਬਸ MSP ਤੇ ਵੀ ਅਗਰ ਲਾਗੂ ਕਰ ਦਿਓ, ਜੇ ਕੇਂਦਰ ਸਰਕਾਰ ਵੀ ਦੇ ਦੇ, ਤੁਸੀਂ ਆਪਣੇ ਸਰਮਾਏ ਚੋਂ ਦੇ ਦਿਓ, ਤਾਂ ਵੀ ਕਿਸਾਨ ਦਾ ਢਿੱਡ ਨਹੀਂ ਭਰਦਾ ਉਹਦੇ ਨਾਲ। ਉਹਨੇ ਆਪਣੇ ਜਵਾਕ ਕਿੱਥੋਂ ਪੜਾਣਗੇ?